ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼। ਅੱਜ ਦੀ ਕਹਾਣੀ ਜਿਹੜੀ ਉਹ ਹੈਗੀ ਇੱਕ ਚੁਗਲਖੋਰ ਤੇ ਕਿ ਚੁਗਲਖੋਰ ਕਿਸ ਤਰ੍ਹਾਂ ਇੱਕ ਚੁਗਲੀ ਲਾ ਕੇ ਤੇ ਖਾਨਦਾਨਾਂ ਦੇ ਵਿੱਚ ਜਿਹੜਾ ਖਲਲ ਪੈਦਾ ਕਰ ਦਿੰਦਾ, ਲੜਾਈ ਕਰਾ ਦਿੰਦਾ, ਝਗੜੇ ਕਰਾ ਦਿੰਦਾ, ਕਤਲ ਕਰਾ ਦਿੰਦਾ। ਤੇ ਉਹ ਕੁਝ ਲੋਕ ਐਸੇ ਹੁੰਦੇ ਨੇ ਚੁਗਲਖੋਰ ਕਿ ਜਿਹੜੇ ਆਪ ਤੋਂ ਮਜਬੂਰ ਵੀ ਹੁੰਦੇ ਨੇ ਕਿ ਜਿੰਨੀ ਮਰਜ਼ੀ ਉਹਨਾਂ ਦੀ ਹੋ ਜਾਵੇ, ਲੇਕਿਨ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦਿੰਦੇ ਨੇ ਤੇ ਆਪਣੀ ਲਾਈਨ ਜਿਹੜੀ ਉਹ ਸਿੱਧੀ ਰੱਖਦੇ ਨੇ। ਅੱਜ ਦੀ ਗੱਲ ਵੀ ਇਸੇ ਟੋਪਿਕ 'ਤੇ ਵੇ, ਇਸੇ ਕਿਸਮ ਦੇ ਇਨਸਾਨ 'ਤੇ ਵੇ ਕਿ ਜਿਹੜਾ ਇੱਦਾਂ ਦਾ ਹੀ ਹੈ। ਕੋਈ ਬੰਦਾ ਹੁੰਦਾ ਤੇ ਇੱਕ ਪਿੰਡੋਂ ਭੱਜ ਕੇ ਦੂਸਰੇ ਪਿੰਡ ਗਿਆ ਹੁੰਦਾ, ਉੱਥੇ ਵੇਖਦਾ ਕਿ ਇੱਕ ਕਿਸਾਨ ਜਿਹੜਾ ਕੰਮ ਕਰ ਰਿਹਾ ਹੁੰਦਾ ਤੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਆਪਣੇ ਕੋਲ ਨੌਕਰ ਰੱਖ ਲੈ। ਉਹਨੂੰ ਕਿਸਾਨ ਨੂੰ ਵੀ ਨਾ ਇੱਕ ਨੌਕਰ ਦੀ ਜ਼ਰੂਰਤ ਹੁੰਦੀ ਹੈ। ਉਹ ਆਂਦਾ ਠੀਕ ਹੈ ਤੈਨੂੰ ਮੈਂ ਨੌਕਰ ਰੱਖ ਲੈਣਾ, ਲੇਕਿਨ ਤੂੰ ਮੈਨੂੰ ਇਹ ਦੱਸ ਕਿ ਤੇਰੀ ਤਨਖਾਹ ਕੀ ਹੋਏਗੀ, ਕੀ ਲਵੇਂਗਾ ਮਹੀਨੇ ਦਾ ਜਾਂ ਸਾਲ ਦਾ। ਹੁਣ ਉਹ ਚੁਗਲਖੋਰ ਕੀ ਕਹਿੰਦਾ ਹੈ ਕਿ ਉਹ ਆਂਦਾ ਮੈਨੂੰ ਤਨਖਾਹ ਨਹੀਂ, ਤੂੰ ਮੈਨੂੰ ਰੋਟੀ ਪਾਣੀ ਤੇ ਲੀੜਾ ਲੱਤਾ ਦਿੱਤੀ ਰੱਖੀ ਤੇ ਸਾਲ ਬਾਅਦ ਮੈਂ ਤੇਰੀ ਇੱਕ ਚੁਗਲੀ ਕਰਾਂਗਾ। ਹੁਣ ਕਿਸਾਨ ਸੋਚੀ ਪੈ ਜਾਂਦਾ, ਆਂਦਾ ਵੀ ਨੌਕਰ ਫਰੀ 'ਚ ਲੱਭਣ ਦਿਆ ਤੇ ਇੱਕ ਚੁਗਲੀ ਸਾਲ ਬਾਅਦ ਕਰ ਲੇਗਾ ਤਾਂ ਮੇਰਾ ਕੀ ਗਵਾ ਲੇਗਾ, ਲਿਆਦਾ ਮੈਨੂੰ ਮਨਜ਼ੂਰ ਹੈ। ਉਹਨੂੰ ਕਹਿੰਦਾ ਵੀ ਠੀਕ ਹੈ, ਤੂੰ ਮੈਨੂੰ ਮਨਜ਼ੂਰ ਹੈ ਪਈ ਤੂੰ ਇਹ ਸਾਲ ਬਾਅਦ ਇੱਕ ਮੇਰੀ ਚੁਗਲੀ ਕਰ ਲੇਗਾ ਜੀ। ਉਹਨੇ ਠੀਕ ਹੈ। ਵਕਤ ਗੁਜ਼ਰਦਾ ਰਹਿੰਦਾ ਤੇ ਸਾਲ ਗੁਜ਼ਰ ਜਾਂਦਾ ਨੇ। ਜਿਸ ਟਾਈਮ ਕਿਸਾਨ ਇਸ ਚੀਜ਼ ਨੂੰ ਭੁੱਲ ਜਾਂਦਾ ਹੈ ਕਿ ਯਾਰ ਉਹਨੇ ਇੱਕ ਚੁਗਲੀ ਦਾ ਕਿਹਾ ਸੀ। ਕੋਈ 2-4 ਦਿਨ ਉਹਨੂੰ ਲੱਗ ਜਾਂਦੇ ਨੇ ਕਿਸਾਨ ਨੂੰ ਨਾ ਫਸਲਾਂ ਨੂੰ ਪਾਣੀ ਪੂਣੀ ਲਾਉਂਦਿਆਂ ਜਾਂ ਉਹਦੇ ਨਾਲ ਹੀ ਨਾ ਉੱਥੇ ਟਾਈਮ ਲੱਗ ਜਾਂਦਾ। 2-4 ਦਿਨ ਘਰ ਨਹੀਂ ਜਾਂਦਾ। ਹੁਣ ਚੁਗਲਖੋਰ ਅੱਖ ਬਚਾ ਕੇ ਤੇ ਘਰ ਜਾਂਦਾ ਤੇ ਘਰ ਜਾ ਕੇ ਉਹਦੀ ਬੇਗਮ ਨੂੰ ਕਹਿੰਦਾ ਹੈ ਵੀ ਤੂੰ ਇੱਥੇ ਰੋਟੀਆਂ ਰਾਟੀਆਂ ਪਕਾਉਣ ਦੀ ਤੈਨੂੰ ਪਤਾ ਵੀ ਤੇਰੇ ਬੰਦੇ ਨੂੰ ਜਿਹੜੀ ਨਾ ਕੋਹੜ ਦੀ ਬਿਮਾਰੀ ਹੈ। ਉਹ ਆਂਦੀ ਜਾ ਦਫਾ ਹੋ ਜਾ, ਕੀ ਕਹਿੰਦੇ। ਉਹਨੇ ਨਹੀਂ ਮੇਰੇ ਤੇ ਯਕੀਨ ਹੈ ਤੇ ਤੂੰ ਉਹਨੂੰ ਜਿਸ ਟਾਈਮ ਰੋਟੀ ਲੈ ਕੇ ਆਏਂਗੀ ਤੂੰ ਉਹਦੇ ਹੱਥ ਤੇ ਜਾਂ ਬਾਂਹ ਚੱਕ ਵੱਢ ਕੇ ਵੇਖ ਲਈ, ਤੈਨੂੰ ਪਤਾ ਲੱਗ ਜਾਏਗਾ ਕਿ ਜਿਸ ਬੰਦੇ ਨੂੰ ਕੋਹੜ ਹੁੰਦਾ ਨਾ ਉਹਦਾ ਜਿਸਮ ਜਿਹੜਾ ਨਾ ਨਮਕ ਵਾਲਾ ਹੋ ਜਾਂਦਾ, ਨਮਕੀਨ ਹੋ ਜਾਂਦਾ। ਪਰ ਉਹਨੂੰ ਆਪਦੀਆਂ ਗੱਲਾਂ ਦੇ ਵਿੱਚ ਮੁਤਮਿਨ ਕਰ ਲੈਂਦਾ, ਮੰਨ ਜਾਂਦੀ। ਚਲਾ ਜਾਂਦਾ, ਜਾ ਕੇ ਆਪਣੇ ਜਿਹੜਾ ਕਿਸਾਨ ਹੁੰਦਾ ਉਹਨੂੰ ਜਾ ਕੇ ਦੱਸਦਾ ਆਪਦੇ ਮਾਲਕ ਨੂੰ ਕਿ ਤੂੰ ਇੱਥੋਂ ਪਸੀਨੋ ਪਸੀਨੀ ਹੋਇਆ, ਮਿਹਨਤ ਨਹੀਂ ਕਰਨ ਦਿਆ ਤਾਂ ਬੁੱਢੀ ਤੇਰੀ ਪਾਗਲ ਹੋ ਗਈ ਹੈ। ਉਹ ਤਾਂ ਲੋਕਾਂ ਨੂੰ ਚੱਕ ਵੱਢਦੀ ਫਿਰਦੀ ਹੈ ਤੇ ਪਾਗਲ ਹੋਈ ਫਿਰਦੀ ਹੈ। ਉਹ ਨਹੀਂ ਮੰਨਦਾ। ਉਹਨੇ ਯਾਰ ਨਹੀਂ ਨਾ ਤੂੰ ਮੰਨਦਾ ਤੇ ਕੱਲ੍ਹ ਰੋਟੀ ਲੈ ਕੇ ਆਏਗੀ ਤੇ ਜ਼ਰਾ ਉਹਦੇ ਤੋਂ ਤਿਆਰ ਕਰੀ। ਉਹਨੇ ਠੀਕ ਹੈ। ਫਿਰ ਜਾਂਦਾ ਕੁੜੀ ਦੇ ਭਰਾਵਾਂ ਕੋਲ। ਕੁੜੀ ਦੇ ਭਰਾਵਾਂ ਨੂੰ ਜਾ ਕੇ ਕਹਿੰਦਾ ਹੈ ਕਿ ਤੁਹਾਨੂੰ ਪਤਾ ਵੀ ਤੁਹਾਡੀ ਭੈਣ 'ਤੇ ਕੀ ਜ਼ੁਲਮ ਹੋ ਰਿਹਾ ਹੈ। ਉਹਨੇ ਕੀ ਹੋ ਰਿਹਾ, ਉਹਨੇ ਵੀ ਉਹਦਾ ਬੰਦਾ ਜਿਹੜਾ ਉਹਨੂੰ ਬੜਾ ਕੁੱਟਦਾ ਮਾਰਦਾ ਹੈ। ਉਹ ਪਹਿਲੇ ਮੰਨਦੇ ਨਹੀਂ। ਉਹਨੇ ਨਹੀਂ ਤੁਹਾਨੂੰ ਯਕੀਨ ਤਾਂ ਕੱਲ੍ਹ ਦੁਪਹਿਰੇ ਆ ਕੇ ਵੇਖ ਲੈਣਾ। ਉਹਨੇ ਚਲੋ ਠੀਕ ਹੈ ਕੱਲ੍ਹ ਵੇਖ ਲਾਂਗੇ ਤਾਂ ਪਤਾ ਲੱਗ ਜਾਏਗਾ। ਲੋ ਜੀ ਉੱਧਰੋਂ ਜਾਂਦਾ ਕਿਸਾਨ ਦੇ ਭਰਾਵਾਂ ਕੋਲ। ਹੁਣ ਇਹਦੇ ਤਰੀਕਾਕਾਰ ਚੈੱਕ ਕਰਨਾ ਕਿ ਕਰਦਾ ਕੀ ਪਿਆ, ਕਿ ਕਿਸ ਤਰ੍ਹਾਂ ਕਿਹਨੂੰ ਕਿਹਦੇ ਖਿਲਾਫ ਤੇ ਕਿਸ ਤਰ੍ਹਾਂ ਕਿਹਨੂੰ ਕਿਹਦੇ ਖਿਲਾਫ ਕਰਦਾ ਹੈ। ਅਤੇ ਇਸੇ ਤਰ੍ਹਾਂ ਜਿਹੜੇ ਚੁਗਲਖੋਰ ਹੁੰਦੇ ਬੰਦੇ ਨੇ ਉਹ ਇਹੋ ਜਿਹੀਆਂ ਸਕੀਮਾਂ ਲਾਉਂਦੇ ਰਹਿੰਦੇ ਨੇ। ਖਾਨਦਾਨਾਂ ਦੇ ਵਿੱਚ ਵੀ, ਦੋਸਤਾਂ ਦੇ ਵਿੱਚ ਵੀ, ਭਰਾਵਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇੱਕ ਬੰਦਾ ਹੁੰਦਾ ਹੈ ਕਿ ਜਿਹੜਾ ਸਾਰੇ ਨਿਜ਼ਾਮ ਨੂੰ ਖਰਾਬ ਕਰਦਾ ਹੈ। ਸੁਣੋ ਫਿਰ ਅੱਗੇ। ਉੱਧਰ ਜਾ ਕੇ ਉਹਦੇ ਭਰਾਵਾਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਭਰਾ ਦੇ ਜਿਹੜੇ ਸਾਲੇ ਨੇ ਉਹਦੇ ਨਾਲ ਬੜਾ ਲੜਦੇ ਨੇ ਅਤੇ ਉਹਨੂੰ ਬੜਾ ਮਾਰਦੇ ਮੂਰਦੇ ਨੇ। ਉਹਨਾਂ ਨੂੰ ਵੀ ਆਪਦੀਆਂ ਗੱਲਾਂ ਵਿੱਚ ਮੁਤਮਿਨ ਕਰਕੇ ਕਹਿੰਦਾ ਵੀ ਕੱਲ੍ਹ ਦੁਪਹਿਰੇ ਆ ਕੇ ਵੇਖ ਲੈਣਾ। ਉਹਨਾਂ ਇਹ ਵੀ ਉਹ ਹੁੰਦੇ ਕਿ ਉਹਨੇ ਸਾਡੇ ਭਰਾ ਨੂੰ ਹੱਥ ਲਾਉਣ ਵਾਲੇ, ਵੇਖ ਲਾਂਗੇ ਅਸੀਂ। ਲੋ ਜੀ ਉੱਧਰੋਂ ਕੁੜੀ ਦੇ ਭਰਾ ਵੀ ਲੋਕ ਕੇ ਵੇਖਦੇ ਹੁੰਦੇ ਨੇ ਅਤੇ ਮੁੰਡੇ ਦੇ ਭਰਾ ਵੀ ਲੋਕ ਕੇ ਵੇਖਦੇ ਹੁੰਦੇ ਨੇ। ਹੁਣ ਜਿਸ ਟਾਈਮ ਰੋਟੀ ਲੈ ਕੇ ਆਉਂਦੀ ਉਹਦੀ ਬੇਗਮ ਕਿਸਾਨ ਦੀ, ਉਹ ਕਿਸਾਨ ਵੀ ਉਹਦੇ ਤੋਂ ਡਰਦਾ ਥੋੜ੍ਹਾ ਪਿਛਾਂਹ ਰਹਿੰਦਾ ਹੈ ਅਤੇ ਉਹਦੀ ਹੁਣ ਕੋਸ਼ਿਸ਼ ਹੁੰਦੀ ਵੀ ਕਿਸੇ ਬਹਾਨੇ ਨਾਲ ਇਹਨੂੰ ਮੈਂ ਚੱਕ ਵੱਢ ਕੇ ਵੇਖਾਂ। ਉਹ ਜਿਸ ਟਾਈਮ ਰੋਟੀ ਫੜਨ ਵਾਸਤੇ ਹੱਥ ਵਧਾਉਂਦਾ ਨਾ ਅਤੇ ਉਹਦਾ ਹੱਥ ਫੜ ਲੈਂਦੀ। ਹੱਥ ਫੜ ਕੇ ਤੇ ਜਿਵੇਂ ਚੱਕ ਮਾਰਨ ਲੱਗ ਪੈਂਦੀ ਨਾ ਅਤੇ ਉਹ ਤਾਂ ਪਈ ਉਹਨੂੰ ਕੁੱਟਣ ਲੱਗ ਪੈਂਦਾ। ਉਹਨੂੰ ਯਕੀਨ ਹੋ ਜਾਂਦਾ ਵੀ ਇਹ ਤਾਂ ਪਾਗਲ ਹੋ ਗਈ ਹੈ। ਹੁਣ ਜੇ ਸਾਨੂੰ ਕੁੱਟਣ ਲੱਗ ਪੈਂਦਾ ਉੱਧਰੋਂ ਦੇ ਭਰਾ ਨਿਕਲ ਆਉਂਦੇ ਨੇ। ਉਹ ਭਾਈ ਕਿਸਾਨ ਨੂੰ ਫੜ ਕੇ ਤਾਂ ਕੁੱਟਣ ਲੱਗ ਪੈਂਦੇ ਨੇ। ਜਿਸ ਟਾਈਮ ਕਿਸਾਨ ਨੂੰ ਕੁੱਟਣ ਦੇ ਹੁੰਦੇ ਨੇ ਉੱਧਰੋਂ ਭਾਈ ਕਿਸਾਨ ਦੇ ਭਰਾ ਨਿਕਲ ਆਉਂਦੇ ਨੇ, ਉਹ ਉਹਨਾਂ ਨੂੰ ਕੁੱਟਣ ਲੱਗ ਪੈਂਦੇ ਨੇ। ਲੋ ਜੀ ਆਪਸ ਦੇ ਵਿੱਚ ਲੜਾਈ ਬੜੀ ਹੁੰਦੀ ਹੈ। ਇੱਕ ਦੂਜੇ ਨੂੰ ਮਾਰਦੇ ਹੁੰਦੇ ਨੇ, ਲਹੂ ਲੁਹਾਨ ਕਰ ਦਿੰਦੇ ਨੇ। ਅਤੇ ਚੁਗਲਖੋਰ ਜਿਹੜਾ ਹੁੰਦਾ ਉੱਥੋਂ ਕਿੱਕ ਮਾਰਦਾ ਅਤੇ ਭੱਜ ਜਾਂਦਾ। ਹੁਣ ਕੋਈ ਲੋਕ ਵੇਖ ਕੇ ਤਾਂ ਭੱਜ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਛਡਾਉਂਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਨੇ ਵੀ ਕੀ ਵਜ੍ਹਾ ਕੀ ਬਣੀ, ਕਿਉਂ ਲੜਨ ਦੇ ਜੇ ਤੁਹਾਨੂੰ ਕੀ ਮਸਲਾ ਬਣ ਗਿਆ।
ਉਹ ਜਿਸ ਤਰ੍ਹਾਂ ਤਹਿਕੀਕਾਤ ਹੁੰਦੀ, ਗੱਲਾਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤੇ ਚੁਗਲਖੋਰ ਨੇ ਇੱਕ ਚੁਗਲੀ ਲਾਈ ਹੈ। ਕਿਸਾਨ ਨੂੰ ਯਾਦ ਆਉਂਦਾ ਕਿ ਯਾਰ ਉਹਨੇ ਮੇਰੇ ਨਾਲ ਚੁਗਲੀ ਦਾ ਇੱਕ ਕਿਹਾ ਹੁੰਦਾ ਮੈਨੂੰ ਕਿ ਮੈਂ ਇੱਕ ਚੁਗਲੀ ਕਰਾਂਗਾ। ਹੁਣ ਉਹਦੀ ਇੱਕ ਚੁਗਲੀ ਦੇ ਵਿੱਚ ਇਹ ਸਾਰਾ ਖਾਨਦਾਨ ਜਿਹੜਾ ਲਹੂਲੁਹਾਨ ਹੋ ਜਾਂਦਾ, ਸਿਰ ਪਾਟ ਜਾਂਦੇ ਨੇ, ਜਾਂ ਇੱਥੋਂ ਤੱਕ ਨੌਬਤ ਆ ਜਾਂਦੀ ਹੈ। ਖਾਨਦਾਨਾਂ ਦੇ ਵਿੱਚ, ਮਾਸ਼ਰੇ ਦੇ ਵਿੱਚ, ਮੁਹੱਲੇ ਵਿੱਚ ਜਿਹੜਾ ਬੰਦਾ ਇਸ ਤਰ੍ਹਾਂ ਦਾ ਹੋਵੇ, ਉਹਦੀ ਗੱਲ 'ਤੇ ਜਿਹੜਾ ਯਕੀਨ ਨਾ ਕਰਿਆ ਕਰੋ। ਕੋਈ ਵੀ ਗੱਲ ਕਰੇ ਸੁਣ ਲਿਆ ਕਰੋ। ਤੁਹਾਡੇ ਖਿਲਾਫ ਹੈ, ਕਿਸੇ ਬੰਦੇ ਦੇ ਖਿਲਾਫ ਉਹਨੇ ਤੁਹਾਨੂੰ ਭੜਕਾਇਆ ਹੈ, ਉਸ ਕੋਲ ਜਾ ਕੇ ਮਾਲੂਮਾਤ ਕਰੋ ਕਿ ਆਇਆ ਕਿ ਇਹ ਗੱਲ ਤੂੰ ਮੇਰੇ ਖਿਲਾਫ ਕੀਤੀ ਹੈ ਕਿ ਨਹੀਂ ਕੀਤੀ। ਕੁਝ ਲੋਕ ਨੇ ਕਿ ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਕਹਿੰਦੇ ਨੇ ਕਿ ਕੰਨਾਂ ਦੇ ਕੱਚੇ ਹੁੰਦੇ ਨੇ, ਕਿ ਗੱਲ ਸੁਣੀ ਤੇ ਬਸ ਮੰਨ ਲਈ। ਅਗਲਾ ਖੁਰੇ ਤੁਹਾਡੇ ਵਾਸਤੇ ਕਿੰਨੀ ਇੱਜ਼ਤ ਰੱਖਦਾ, ਦਿਲ ਦੇ ਵਿੱਚ ਕਿੰਨਾ ਇਹਤਰਾਮ ਤੁਹਾਡੇ ਵਾਸਤੇ ਕਰਦਾ, ਤੇ ਲਿਹਾਜ਼ਾ ਗੱਲ ਪਹਿਲੇ ਸੁਣਿਆ ਕਰੋ, ਦੋ ਤਰਫੀ ਫੇਰ ਫੈਸਲਾ ਕਰਿਆ ਕਰੋ। ਅੱਜ ਦੀ ਕਹਾਣੀ ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ, ਤੇ ਇਹੋ ਜਿਹੀਆਂ ਮਜ਼ੀਦ ਕਹਾਣੀਆਂ ਸੁਣਨ ਵਾਸਤੇ ਮੇਰੇ ਚੈਨਲ ਬੀਤੀਆਂ ਰੁੱਤਾਂ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਫਿਰ। ਤਦ ਵਾਸਤੇ ਮੈਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ। ਪਾਕ ਹੋ ਪੈਂਦਾਬਾਦ।